ਸਾਲ ਅਗਲਾ ਕਹਿੰਦਾ ਮੈਂ ਗਰਮੀ ਦੇ ਵਿੱਚ ਕੰਮ ਕੀਤਾ ਇੱਥੇ ਜਿਹੜਾ ਮਰਜ਼ੀ ਕੁੱਤਾ ਵੀ ਲੈ ਸੀ ਲੈ ਜਾਂਦਾ ਫੈਸਲ ਮੇਰੀ ਸੁਣ ਗੱਲ ਅਭਿਸ਼ੇਕ ਦੇ ਨਾਲ ਵਿਆਹ ਕੀਤਾ ਉਹਨੇ ਹਕੂਕ ਪੂਰੇ ਕੀਤੇ ਇੱਥੇ ਸਾਲੇ ਮੇਰੇ ਅੱਲਾ ਮਾਫ ਕਰੇ ਕਹਿਣਾ ਨਹੀਂ ਚਾਹੀਦਾ ਬੁੱਢੀਆਂ ਤੰਗ ਵਿਚਾਰੀਆਂ ਅੱਲਾ ਮਾਫੀ ਦੇਵੇ ਭਰਜਾਈ ਤੰਗ ਪਰੇ ਹੋ ਪਿੱਛੇ ਹੋ ਮੈਂ ਚਲਾਉਣੀ ਪਿੱਛੇ ਹੋ ਮੈਂ ਚਲਾਉਣਾ ਯਾਰ ਤੂੰ ਮਾਰ ਦੇਣਾ ਵਾ ਰਾਜ ਅੱਗੇ ਪਿੱਛੇ ਹੋ ਤੂੰ ਚੱਲ ਓਏ ਅੱਗੇ ਕਾਰਾਂ ਵਾਲੇ ਦੇ ਪਿੱਛੇ ਪਿਆ ਸੀ ਤੂੰ ਯਾਰ ਨਹੀਂ ਮੈਨੂੰ ਚਲਾਣਾ ਇਹ ਆਪਸ ਦੀ ਗੱਲ ਆ ਆਉਂਦੀ ਹੁੰਦੀ ਇਹਨਾਂ ਨੂੰ ਵੀ ਨਹੀਂ ਇਹੀ ਕਰਦੇ ਤਿੰਨ ਚਾਰ ਚੀਜ਼ਾਂ ਐਕਟਿੰਗ ਹੁੰਦੀ ਯਾਰ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਸਜਾ ਜਾਨੀ ਦੇ ਅਫੀਸ਼ੀਅਲ ਚੈਨਲ ਤੋਂ। ਸੋ ਵੀਡੀਓ ਜਿਹੜੀ ਹੈਗੀ ਜੀ ਇਹਦਾ ਟਾਈਟਲ ਹੈਗਾ ਮਿੱਠਾਪੁਰੀਆ ਵਰਸਸ ਫੈਸਲ ਡਰਾਮੇ ਸਜਾ ਜਾਨੀ ਟੀਮ ਟੀ ਟਾਈਮ। ਐਪੀਸੋਡ ਨੰਬਰ ਹੈਗਾ ਜੀ 1261। ਸੋ ਅੱਜ ਹੀ ਇਹਨਾਂ ਨੇ ਅਪਲੋਡ ਕੀਤਾ ਹੈ, ਨਵਾਂ ਆਇਆ, ਥੋੜਾ ਟਾਈਮ ਹੀ ਹੋਇਆ, ਮੈਨੂੰ ਲੱਗਦਾ 1 ਘੰਟਾ ਵੀ ਨਹੀਂ ਹੋਇਆ ਨਾ। ਸੋ ਵੀਡੀਓ ਬਹੁਤ ਹੀ ਇਹਨਾਂ ਨੇ ਲੇਟੈਸਟ ਵੀਡੀਓ ਆਈ ਆ ਤੇ ਦੇਖਦੇ ਹਾਂ ਕੀ ਗੱਲਬਾਤ ਕੀਤੀ, ਕਿਵੇਂ ਸ਼ੁਗਲ ਮਾਹੌਲ ਇਹਨਾਂ ਦਾ ਜਿਹੜਾ ਮਾਹੌਲ ਆ ਕਿੱਦਾਂ ਕ੍ਰੀਏਟ ਕਰਦੇ ਨੇ। ਸੋ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਚੈਨਲ ਤੇ ਆਏ ਨੇ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਵਲੌਗਿੰਗ ਵੀਡੀਓ ਦੇਖਣਾ ਚਾਹੁੰਦੇ ਨੇ ਸਾਡੀ ਵਲੌਗਿੰਗ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਸਾਡਾ ਚੈਨਲ ਆ ਸਬਸਕ੍ਰਾਈਬ ਕਰ ਲਓ ਗਗਨਪ੍ਰੀਤ ਵਲੌਗਸ ਦੇ ਨਾਂ ਤੋਂ। ਤੇ ਆਜੋ ਕਰਦੇ ਹਾਂ ਵੀਡੀਓ ਸਟਾਰਟ। ਜ਼ਿਲ੍ਹੇ ਮੋਮਨ ਲਫਾਜ਼ ਵੱਡਾ ਪਾਤਾ ਵਾ ਵਿੱਚ ਕੱਢ ਲਾ ਏਡਾ ਕਿਤੇ ਇੱਧਰ ਦੇਖ ਅਸੀਂ ਕੀ ਲਿਖੀ ਬੈਠੇ ਆ ਦਰਵਾਜ਼ਾ ਤੇ ਖੁੱਲਾ ਹੀ ਆ, ਕੌਣ ਬੈਲਾਂ ਦੇਈ ਜਾਂਦੇ ਆ। ਜ਼ਿਲ੍ਹੇ ਮੋਮਨ ਕੋ ਬਦਲਨੇ ਕੀ ਮਿੱਠਾ ਜੀ ਇੱਧਰ ਜੁਮਲਾਬਾਜ਼ੀ ਚੈੱਕ ਕਰ। ਜਿਸਨੇ ਖੰਡਰ ਕੀ ਤਰ੍ਹਾਂ ਮੇਰੀ ਪਜ਼ੀਰ ਆਈ ਕੀ ਉਹ ਭਾਈ ਦਿਮਾਗ ਠੀਕ ਹੈ ਤੁਹਾਡਾ ਸਾਰਿਆਂ ਦਾ ਹੈ ਕਿਆ ਹੋਇਆ? ਕਦੇ ਦਰਵਾਜ਼ਾ ਨਹੀਂ ਖੋਲਦੇ, ਅੱਜ ਦਰਵਾਜ਼ਾ ਖੁੱਲਾ ਬੈਲਾਂ ਵੀ ਮਿਲ ਦਿੱਤੀਆਂ। ਕਾਸ਼ੀ ਮੈਨੂੰ ਲੱਗਦਾ ਬਾਹਰ ਗਿਆ ਹੋਇਆ ਯਾਰ। ਜੇ ਉਸਤਾਦ ਜੀ ਨੂੰ ਪਤਾ ਲੱਗਾ ਚਪੇੜਾ ਸਾਰਿਆਂ ਦੇ ਪੈਣੀਆਂ ਵਾ। ਸਾਰਿਆਂ ਦੇ ਕਿਉਂ ਪੈਣੀਆਂ, ਤੁਹਾਡੇ ਪੈਣਗੀਆਂ। ਕੀ ਗੱਲ ਆਪਣਾ ਭਰਾਵਾ ਮੈਂ ਤੇ ਰਿਸਰਚ ਜਿਹੜੀ ਕੀਤੀ ਹੈ ਰਾਤ ਸਾਰੀ, ਮੈਨੂੰ ਇਸ ਕਿਤਾਬ ਨੇ ਮਿੱਟੇ ਪਾਗਲ ਕਰਤਾ। ਇਹ ਕਿਤਾਬ ਦਾ ਤੇ ਨਾਮ ਹੀ ਲੱਗਾ ਵਾ, ਤੁਸੀਂ ਬੜੀ ਦੇਰ ਦੇ ਹੋ। ਇਹ ਵਾਰਸਾ ਤਾਂ ਲਿਖੀ ਆ ਜਿਹੜਾ ਪਾਗਲ ਹੋ ਗਏ। ਕੀ ਗੱਲ ਇਹਦੇ ਚ ਐਸੀ ਕਿਹੜੀ ਮਾਲੂਮਾਤ ਫਰਾਹਮ ਹੋ ਗਈ ਹੈ? ਉਹ ਭਰਾਵਾ ਮੈਂ ਤੁਹਾਨੂੰ ਦੱਸਾਂ, ਆ ਦੇਖ ਜਰਾ ਪ੍ਰਿਥਵੀ ਰਾਜ ਕਪੂਰ ਸਾਹਿਬ ਤੇ ਰਾਜ ਕਪੂਰ ਸਾਹਿਬ ਉਹਨਾਂ ਨੇ ਪ੍ਰੋਡਕਸ਼ਨ ਹਾਊਸ ਜਿਹੜਾ ਬਣਾਇਆ, ਮਿਹਨਤ ਕੀਤੀ, ਸਟਰਗਲ ਕੀਤੀ। ਰਾਜ ਕਪੂਰ ਸਾਹਿਬ ਨੇ ਲਿਖ ਕੇ ਲਾਇਆ ਆਪਣੇ ਸਟੂਡੀਓ ਕਿ ਕਪੂਰ ਖਾਨਦਾਨ ਦਾ ਕੋਈ ਵੀ ਫਰਦ ਬਗੈਰ ਸਿੱਖਿਓ ਇਸ ਸਟੂਡੀਓ 'ਚ ਨਾ ਵੜੇ। ਮੈਂ ਕਹਾਂ ਲਿਖ ਕੇ ਲੈ ਵੀ ਬਗੈਰ ਇਜਾਜ਼ਤ ਅੰਦਰ ਆਣਾ ਮਨਾ ਹੈ। ਉਹਨਾਂ ਨੇ ਕਿਹਾ ਕੋਈ ਵੀ ਬੰਦਾ ਇਸ ਖਾਨਦਾਨ ਦਾ ਫਰਦ ਬਗੈਰ ਐਕਟਿੰਗ ਸਿੱਖਿਓ ਇਸ ਅਦਾਰੇ 'ਚ ਨਾ ਵੜੇ। ਇਹ ਵੇਖ ਲੈ ਹਰ ਕੁੱਤਾ ਬਿੱਲਾ ਇੱਥੇ ਆਈ ਜਾਣ ਡਿਆ ਵਾ। ਮੈਂ ਗੱਲ ਕਰ ਰਿਹਾ ਮਿੱਟੇ, ਇਹ ਕਿਹਨੂੰ ਕਿਹਾ ਵਾ? ਉਸਤਾਦ ਹੋਰਾਂ ਨੂੰ ਚਾਹੀਦਾ ਹੈ ਕਿ ਬਗੈਰ ਸਿੱਖਿਓ ਇੱਥੇ ਕੋਈ ਬੰਦਾ ਨਾ ਆਵੇ। ਇੱਥੇ ਜਿਹੜਾ ਮਰਜ਼ੀ ਕੁੱਤਾ ਬਿੱਲਾ ਆ ਰਿਹਾ ਭੌਂਕੇ ਓਏ ਅੱਲਾ ਦੇ ਬੰਦਿਆ, ਉਹ ਭਰਾਵਾ ਮਾਂ ਦੇ ਪੇਟ ਚੋਂ ਸਿੱਕੇ ਕੋਈ ਵੀ ਨਹੀਂ ਆਉਂਦਾ। ਤੇ ਮਾਂ ਦੇ ਪੇਟ 'ਚ ਸੇਕੇ ਆ, ਜਿੱਥੇ 9 ਮਹੀਨੇ ਕੱਢੇ 2 ਮਹੀਨੇ ਹੋਰ ਲਾਇਆ। ਇਹ ਭਾਜੀ ਏਦਾਂ ਨਹੀਂ ਹੁੰਦਾ। ਜਿਹੜਾ ਮਰਜ਼ੀ ਇੱਥੇ ਕੁੱਤਾ ਬਿੱਲਾ ਵੜ ਜਾਂਦਾ ਯਾਰ ਫੈਸਲ ਭਾਈ ਤੁਹਾਡੀ ਮਿਹਰਬਾਨੀ, ਬਾਰ-ਬਾਰ ਉਹਨੂੰ ਕੁੱਤਾ ਨਾ ਕਹੀ ਜਾਓ। ਨਾਨਾ ਸਾਹਿਬ ਤੇ ਤੂੰ ਬਿੱਲਾ ਵਾ ਏਡਾ ਕਿਤੇ ਹਬਸ਼ੀ ਦਾ ਬਿੱਲਾ ਉੱਥੇ ਆਓ। ਹੋ ਗਿਆ ਯਾਰ ਸੱਚੀ ਮੁੱਚੀ ਯਾਰ। ਮੈਂ ਤੇ ਉਹ ਮੈਨੂੰ ਤੇ ਪਾਗਲ ਕਰਤਾ ਇਹਨਾਂ ਨੇ। ਨਹੀਂ। ਸਟਰਗਲਾਂ ਨੇ ਵੱਡਿਆਂ ਦੀਆਂ ਸਟਰਗਲਾਂ ਨੇ। ਆਬਦ ਖਾਨ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੇ ਸ਼ਾਹਦ ਖਾਨ ਸਾਹਿਬ, ਆਬਦ ਖਾਨ ਸਾਹਿਬ ਕੋ ਗੱਡੀ ਸੀ, ਸ਼ਾਹਦ ਖਾਨ ਸਾਹਿਬ ਨੂੰ ਬਾਤ ਸਕਦੀ ਸੀ ਨਾ। ਉਹਨਾਂ ਨੇ ਕਹਿ ਦਿੱਤਾ ਕਿ ਪੁੱਤਰ ਪੈਦਲ ਆਣਾ ਵਾ, ਸਟਰਗਲ ਕਰਕੇ ਆਪਣੀ ਪਹੁੰਚ ਤੇ ਆ। ਵਾਹ 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 ਵਾਹ, ਇਹ ਗੱਲ ਉਹ ਫੇਰ ਭਾਈ ਜਾਨ ਸਿੱਖ ਕੇ ਠੇਠਰ ਆਇਆ। ਇੱਥੇ ਕੁੱਤੇ ਵੇਲੇ ਬੜੀ ਆ ਉਹ ਭਰਾਵਾ ਮੈਨੂੰ ਯਾਦ ਤੂੰ ਮੈਂ ਕਹਿਣ ਡਿਆ ਕੁੱਤੇ ਵਾਲਾ ਇਸ਼ਾਰਾ ਮੇਰੇ ਲਾਉਣ ਡਿਆ ਵਾ। ਕਿੱਥੇ ਕੁੱਤੇ? ਮੈਂ ਕਿਤੇ ਥੱਲੋਂ ਨਹੀਂ ਆਇਆ ਵਾ। ਕੰਮ ਕਰ 8 ਸਾਲ ਹੋ ਗਏ ਕੁੱਤੇ ਵੇਲੇ ਹੁਣ ਨਜ਼ਰ ਆਉਂਦੇ ਤੁਹਾਨੂੰ। ਇੰਡਸਟਰੀ ਨੇ ਪਾਗਲ ਕਰਤਾ। ਇੰਡਸਟਰੀ ਨੇ ਤੇ ਪਾਗਲ ਕਰਤਾ, ਲੇਕਿਨ ਮੇਰੇ ਦੋਸਤ ਨੂੰ ਤੁਸੀਂ ਇਹ ਲਫ਼ਾਜ਼ ਨਾ ਕਹੋ। ਕੁੱਤਾ ਬਾਰ-ਬਾਰ ਤੁਸੀਂ ਉਹਨੂੰ ਕਹਿੰਦੇ ਯਾਰ ਬਿੱਲਾ ਕਹੀ ਜਾਂਦੇ। ਉਹਨੂੰ ਕਿੰਨੀ ਵਾਰੀ ਕੁੱਤਾ ਬਿੱਲਾ ਕਹਿਣ ਡਿਆ। ਕਦੀ ਤੂੰ ਕੁੱਤਾ ਬਣ ਜਾ, ਕਦੀ ਮੈਨੂੰ ਕੁੱਤਾ ਬਣਾ ਲਾ। ਮਿਕਸ ਸਾਰੀਆਂ ਮੇਰੇ ਤੇ ਨਾ ਪਾਈ ਜਾ। ਲੇਕਿਨ ਸੂਟ ਤੇਰੇ ਤੇ ਜ਼ਿਆਦਾ ਕਰ ਰਿਹਾ, ਮੈਨੂੰ ਤਾਂ ਕੋਈ ਟੈਨਸ਼ਨ ਨਹੀਂ। ਯਾਰ ਇੱਕੋ ਆ ਕੇ ਦੇਖ, ਹੋ ਸਕਦਾ ਤੇ ਫਿੱਟ ਬਹਿ ਜਾਵੇ। ਨਹੀਂ ਤੇਰੇ ਤੇ ਇੰਜ ਓਕੇ। ਭਾਜੀ ਮੇਰੀ ਗੱਲ ਸੁਣੋ, ਅਸੀਂ ਵੀ ਇੱਥੇ ਕੰਮ ਸਿੱਖ ਕੇ ਹੀ ਆਏ ਆ। ਇੱਥੇ ਕੰਮ ਸਿੱਖ ਕੇ ਹੀ ਆਏ ਆ। ਐ ਮੇਰੀ ਟੋਨ ਟੈਂਪੋ ਚੱਕ ਓਏ ਬਾਜੀ ਹਾਂ ਸਾਬਾਂ ਵਾਲੀ 1 ਨੰਬਰ ਤੇ ਗਈ ਕਿ ਨਹੀਂ ਗਈ? ਕੰਮ ਸਿੱਖੇ ਨੇ। ਔਰ ਰਾਜਪਾਲ ਯਾਦਵ
ਆ ਵੇਖ ਵੱਡਾ ਪੜਿਆ ਇੱਥੇ ਵੀ ਆ 25 ਸਾਲ ਅਗਰਾ ਕਹਿੰਦਾ ਮੈਂ ਗਰਮੀ ਦੇ ਵਿੱਚ ਕੰਮ ਕੀਤਾ ਇੱਥੇ ਜਿਹੜਾ ਮਰਜ਼ੀ ਕੁੱਤਾ ਵੀ ਲੈ ਸੀ ਲੈ ਜਾਂਦਾ ਭਾਈ ਫੈਸਲੇ ਮੇਰੀ ਸੁਣ ਗੱਲ ਕੀ ਗੱਲ ਐ ਹੁਣ ਕਿਹੜੀ ਗੱਲ ਕੀਤੀ ਉਹ ਰਾਜਪਾਲ ਯਾਦਵ ਰਾਜਪਾਲ ਯਾਦਵ ਹਿਸਟਰੀਆਂ ਬਿੱਲਾ ਨਹੀਂ ਏਸੀ ਲੈ ਕੇ ਗਿਆ, ਬਿੱਲਾ ਨਹੀਂ ਲੈ ਕੇ ਗਿਆ। ਲਓ ਜੀ ਮੈਂ ਹਿਸਾਬ ਲਾ ਇੱਧਰ ਮੇਰੀ ਗੱਲ ਸੁਣੋ ਭਰਾਵਾ ਇਹ ਜਿਹੜੇ ਐਕਟਰਸ ਦੇ ਨਾਮ ਲੈ ਰਹੇ ਨੇ ਪ੍ਰਿਥਵੀ ਰਾਜ ਕਪੂਰ, ਸਾਰੇ ਰਾਜਪਾਲ ਇੰਡੀਅਨ ਨੇ ਉਹ ਇੰਡੀਅਨ ਦੇ ਬਹੁਤ ਬਿਹਤਰੀਨ ਐਕਟਰ ਤੇ ਨੇ। ਉਹਨਾਂ ਨੇ ਬਹੁਤ ਸਟਰਗਲ ਕੀਤੀ ਹੈ, ਵਾਕਈ ਬਹੁਤ ਕੀਤੀ ਆ। ਇੱਕ ਗੱਲ ਮੈਨੂੰ ਯਾਦ ਆਉਂਦੀ ਹੈ ਜਿਹੜਾ ਨਾਲ ਆ ਇਹਨਾਂ ਨੇ ਹੁਣ ਰਾਜਪਾਲ ਯਾਦਵ, ਹਾਂਜੀ ਤੁਸੀਂ ਜਦੋਂ ਦੇਖੋਗੇ ਨਾ ਉਹਦੀਆਂ ਕੋਈ ਮੂਵੀਆਂ ਤੁਸੀਂ ਕਹੋਗੇ ਯਾਰ ਇਹ ਛੋਟਾ ਜਿਹਾ ਬੰਦੇ ਦਾ ਸਟਰਗਲ ਐਡਾ ਵੱਡਾ ਤੇ ਉਹਦੀ ਐਕਟਿੰਗ ਸਾਰੇ ਜਿੰਨੇ ਐਕਟਰ ਵੱਡੇ ਵੱਡੇ ਹੋਣਗੇ ਨਾ ਕੱਲਾ ਹੀ ਉਹ ਮੂਵੀ ਬਣ ਦਿੰਦਾ, ਕੱਲਾ ਹੀ ਬੰਦਾ। ਬਹੁਤ ਤਗੜੀ ਐਕਟਿੰਗ ਆ ਉਸ ਬੰਦੇ ਦੀ, ਰਾਜਪਾਲ ਯਾਦਵ ਬਹੁਤ ਵਧੀਆ ਮੈਨੂੰ ਲੱਗਦਾ ਐਕਟਰ। ਮੇਰੀ ਕਹੀ ਜਾ ਇਹਨੇ ਬਿਲਾ ਹੀ ਲੈਣਾ ਮੈਂ ਕੁੱਤਾ ਵਾਂ। ਰਾਜਪਾਲ ਯਾਦਵ ਲੋਕਾਂ ਦੀ ਕਿਤਾਬਾਂ ਪੜ੍ਹਨ ਸ਼ਾਨ ਸਾਰੇ ਤੇਰੇ ਚੁੰਡੀਆਂ ਵੱਡੀਆਂ ਵਜਾਹਤ ਤੇਰੇ ਸਾਹ ਪੜ੍ਹ ਲਾ। ਉਹ ਸਾਰੇ ਹੀ ਆ ਗੁਲਾਮ ਮਹਿਉਦੀਨ ਸਾਹਿਬ ਬੜੇ ਵੱਡੇ ਆਰਟਿਸਟ, ਉਹਨਾਂ ਦੀ ਵੀ ਇੱਥੇ ਲਿਖੀ ਕੱਟਦੇ ਇਹਨੂੰ ਹੁਣ ਆ ਗਏ, ਹੁਣ ਲਿਖੀ ਜਾਣੀ ਨਾ ਸ਼ਾਇਦ। ਨਾ ਹੁਣ ਤੇਰਾ ਕਲਮ ਕਿੱਧਰ ਗਿਆ? ਮੇਰੀ ਵਾਰੀ ਤੇਰਾ ਕਲਮ ਰੁਕ ਜਾਂਦਾ ਵਾ। ਰੁਕ ਗਿਆ, ਹੁਣ ਇੱਕ ਖੱਪ ਸੀ ਹੁਣ 2 ਹੋ ਗਈ। ਹੁਣ ਕਿਹਨੇ ਕਿ ਮੈਨੂੰ ਕੁੱਤਾ ਬਿਲਾ ਕੇ ਆਈ? ਬਸ ਚੁੱਪ ਕਰਕੇ ਸਾਰੇ फिल्मी दुनिया के 123 खूबसूरत चेहरे जिन्होंने जिंदगी में राज किया राज करने से भी टाइम चाहिए किन्नी स्ट्रगल भी कटी होनी। ਭਾਜੀ ਹਰ ਕੋਈ ਸਿੱਖ ਕੇ ਹੀ ਆਂਦਾ ਵਾ, ਲੇਕਿਨ ਬਗੈਰ ਸਿੱਖੇ ਤੋਂ ਵੀ ਆਏ ਆ। कौन है ਆਤਫ ਅਸਲਮ ਸਾਹਿਬ ਕਿੰਨਾ ਹਿੱਟ ਹੋ ਗਏ। तेरा दिमाग ठीक है अब सीखने मैडम आशा भोसले का जिगर तो है ही होगा। ਹੁਣ ਸਿੱਖਣ ਦੇ, ਹਾਂਜੀ। ਹੁਣ ਸਿੱਖਣ ਦੇ, ਪਹਿਲੇ ਐਨਜੀ ਆ ਗੋਡ ਗਿਫਟ। हाँ गौर से है ਬਸ खान साहब ਆਮਰ ਖਾਨ ਸਾਹਿਬ ਕੀ ਆ ਯਾਰ। अगले ਨੂੰ ਰੈਪ ਟੈਕ ਦਾ ਹੀ ਪਤਾ ਇੱਥੇ ਜੋ ਸ਼ੁਰੂ ਹੁੰਦੇ ਕੋਈ ਗੱਲ ਨਹੀਂ, ਕੋਈ ਪੋਜ਼ ਨਹੀਂ, ਕੋਈ ਸਿਸਟਮ ਨਹੀਂ। ਇੱਕ ਗੱਲ ਤੇ ਉਸਤਾਦ ਨੂੰ ਕਹਿਣਾ ਭਾਈ ਲਿਖ ਕੇ ਲਾਓ ਇੱਥੇ ਬਗੈਰ ਸਿੱਖੋ ਐਕਟਿੰਗ ਵਾਲਾ ਇੱਥੇ ਕੋਈ ਬੰਦਾ ਨਾ ਬਣੇ। ਸਹੀ ਕਰ ਗਿਆ ਜੀ। ਇਹ ਸਾਰੇ ਉਸਤਾਦ ਜੀ ਬਾਹਰ ਹੋਏ ਨੇ ਕਿਉਂ ਉਸਤਾਦ ਜੀ ਬਾਹਰ ਹੋਏ ਨੇ? ਜੇ ਇਹ ਲਿਖ ਕੇ ਲਾਇਆ ਉਹਨਾਂ ਨੇ ਉਸਤਾਦ ਨੂੰ ਬਾਹਰ ਕੱਢਣ ਵਾਲਾ ਕੋਈ ਜੰਮਿਆ ਹੀ ਨਹੀਂਗਾ। ਉਹਨਾਂ ਨੇ ਗਾਣਾ ਸਿੱਖਿਆ, ਐਕਟਿੰਗ ਤੇ ਨਹੀਂ ਨਾ ਸਿੱਖੀ। ਕਿਉਂ ਨਹੀਂ ਆਉਂਦੀ ਇਹਨਾਂ ਨੂੰ? ਆਂਦੀ ਆ, ਲੈ ਉਹਨਾਂ ਨੇ ਐਕਟਿੰਗ ਕਰ ਲੈ ਸਿੱਖੀ ਤੇ ਨਹੀਂ ਨਾ। ਉਹ ਬੱਚੇ ਉਹ ਕੋਡ ਗਿਫਟ ਨੇ। ਵੈਸੇ ਆਪਸ ਦੀ ਗੱਲ ਆ, ਆਉਂਦੀ ਹੁੰਦੀ ਇਹਨਾਂ ਨੂੰ ਵੀ ਨਹੀਂ ਇਹੀ ਕਰਦੇ ਵਾ। ਇਹ 3-4 ਚੀਜ਼ਾਂ ਨੂੰ ਐਕਟਿੰਗ ਹੁੰਦੀ ਯਾਰ, ਚਾਰ ਚੀਜ਼ਾਂ ਨੇ। ਐਕਟਿੰਗ ਵਾ। ਉਹ ਤਰੀਪ ਕੁਮਾਰ ਸਾਹਿਬ ਜਿਹੜਾ ਕਰਦੇ ਸੀਗੇ ਰੁਬਾਬੂ ਜੀ, ਉਹ ਆਉਂਦਾ ਇਹਨਾਂ ਨੂੰ ਕੱਖ ਉਹ ਆਂਦਾ ਇਹ ਐਕਟਿੰਗ ਆ ਤੇ ਬਾਲੂ ਕਹਿੰਦੇ ਕਿ ਦਾਗੀ ਜਾਵਾ ਐਕਟਿੰਗ ਆ। ਯਾਰ ਮੈਂ ਤੇ ਐਕਟਰ ਹੈ ਹੀ ਨਹੀਂ। ਮੈਂ ਕਦੋਂ 25 ਸਾਲ ਕਿਨੇ ਕੱਢੇ ਸਟੇਜ ਤੇ? ਹਰ ਫਨ ਮੌਲਾ ਹੰਸੀਗਾ ਗੋਲ ਗੱਪਾ। ਆਪਣੇ ਆਪਣੇ ਯਾਰ ਆ ਵੇਖਣਾ ਆਮਰ ਖਾਨ ਇਹ ਯਾਰ ਦਿਖਾਓ। ਸਟਰਗਲ ਤੂੰ ਇਹਦੀ ਪੜੇ ਤੇਰੀਆਂ ਅੱਖਾਂ ਚ ਥਰੂ ਆ ਜਾਣੀ ਯਾਰ। ਓਏ ਉਹ ਭਾਈ ਸ਼ੁਰੂ ਤੋਂ ਹੀ ਅਮੀਰ ਸੀ, ਸੋਨੇ ਦਾ ਚਮਚਾ ਲੈ ਕੇ ਪੈਦਾ ਹੋਇਆ ਉਹ। ਭਰਾਵਾ ਸਲਮਾਨ ਖਾਨ ਵੀ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਇਆ, ਆਮਰ ਖਾਨ ਵੀ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਇਆ, ਸ਼ਾਹਰੁਖ ਖਾਨ ਜਦੋਂ ਆਇਆ ਉਹਨੇ ਬਾਅਦ ਚ ਸੋਨੇ ਦਾ ਚਮਚਾ ਲਿਆ। ਮਿਹਨਤਾਂ ਕੀਤੀਆਂ, 16 ਸਾਲ ਬਾਅਦ ਉਹਨੂੰ ਹੀਰੋ ਦਾ ਯਾਨੀ ਕਿ ਫਿਲਮ ਮਿਲੀ। ਕਿਹਨੂੰ? ਆਮਰ ਖਾਨ ਸਾਹਿਬ। ਆਮਰ ਖਾਨ ਵਾਹ ਵਾਹ ਵਾਹ। 32 ਸਾਲ ਉਹਦੀ ਉਮਰ ਗੱਲ ਸੀ। ਇਹਨਾਂ ਦੀ ਗੱਲ ਵਿੱਚੋਂ ਗੱਲ ਨਿਕਲੀ ਜਿਹੜਾ ਸ਼ਾਹਰੁਖ ਖਾਨ ਆ ਨਾ, ਉਹਦਾ ਬਹੁਤ ਸਟਰਗਲ ਰਿਹਾ ਕਿਉਂਕਿ ਉਹਨਾਂ ਸ਼ਾਹਰੁਖ ਖਾਨ ਨੇ ਨਾ ਇੱਕ ਛੋਟੇ ਨਾਟਕਾਂ ਤੋਂ ਕੰਮ ਸ਼ੁਰੂ ਕੀਤਾ ਸੀਗਾ। ਇਹਨਾਂ ਦਾ ਕੋਈ ਫੌਜੀ ਇੱਕ ਨਾਟਕ ਆਉਂਦਾ ਹੁੰਦਾ ਸੀਗਾ ਜਿੱਥੋਂ ਉਹਨੇ ਐਕਟਿੰਗ ਸ਼ੁਰੂ ਕੀਤੀ। ਹੌਲੀ ਬਹੁਤ ਮਿਹਨਤ ਕੀਤੀ ਸ਼ਾਹਰੁਖ ਖਾਨ ਨੇ। ਸੋ ਸਲਮਾਨ ਖਾਨ ਨੂੰ ਥੋੜੀ ਸਪੋਰਟ ਜ਼ਰੂਰ ਇਹ ਵੀ ਉਹਨਾਂ ਦੇ ਜਿਹੜੇ ਫਾਦਰ ਸੀਗੇ ਨਾ ਉਹ ਰਾਈਟਰ ਸੀਗੇ ਸ਼ਾਇਦ ਜਾਂ ਡਾਇਰੈਕਟਰ ਸੀਗੇ ਹਨਾ, ਉਹਨਾਂ ਕਰਕੇ ਥੋੜਾ ਜਿਹਾ ਉਹਨਾਂ ਨੂੰ ਸਪੋਰਟ ਹੋ ਜਾਂਦੀ ਹੈ। ਪਹਿਲਾਂ ਹੀ ਫਿਲਮਾਂ ਨਾਲ ਜੁੜੇ ਜੁੜੇ ਹੋਏ ਸੀਗੇ, ਸੀ, ਹਾਂ। ਪਰ ਜਿਹੜੇ ਸ਼ਾਹਰੁਖ ਖਾਨ ਸੀ ਉਹਨਾਂ ਦਾ ਪਰਿਵਾਰ ਫਿਲਮਾਂ ਨਾਲ ਨਹੀਂ ਜੁੜਿਆ ਸੀ ਜਾਂ ਨਾਟਕਾਂ ਨਾਲ ਨਹੀਂ ਜੁੜਿਆ ਸੀਗਾ। ਉਹਨਾਂ ਨੇ ਬਹੁਤ ਸਟਰਗਲ ਕੀਤਾ ਹੈ। 16 ਸਾਲ ਦੀ ਉਮਰ ਦੇ ਵਿੱਚ ਉਹਨੂੰ ਕੋਈ ਫਿਲਮ ਮਿਲੀ ਕਿਆਮਤ ਸੇ ਕਿਆਮਤ ਤੱਕ। ਤੇ ਇੱਥੇ ਜਿਹੜਾ ਮਰਜ਼ੀ ਸਾਰਾ ਮੇਰਾ ਲੱਗਦਾ ਉਸਤਾਦ ਦਾ ਜਿਹੜਾ ਬੰਦਾ ਤਨਖਾਹ ਵਧਾ ਦਿਓ, ਕੰਮ ਟਗੇਗਾ ਨਹੀਂ ਤੇ ਤਨਖਾਹ ਵਧਾਣ ਦਿਓ। ਤੂੰ ਵੀ ਕਿਹਾ ਸੀ ਨਾ ਤੁਸੀਂ ਜਿਵੇਂ ਹਾਂ ਕੀ ਕੀਤਾ ਹੋਇਆ ਵਾ। ਦਾਨਿਸ਼ ਉਹ ਕੁੱਤਾ ਤਾਂ ਕਨਫਰਮ ਸੀ ਮੈਨੂੰ ਕਹਿਣ ਡਿਆ, ਉਹਨਾਂ ਨੇ ਸਾਲਾ ਕਿਹਨੂੰ ਕਿਹਾ ਵਾ? ਇਹ ਵੀ ਕਨਫਰਮ ਹੀ ਆ। ਇਹ ਮੈਨੂੰ ਕਿਹਾ ਵਾ। ਤੂੰ ਤਨਖਾਹ ਵਧਾਉਣ ਦਾ ਕਿਹਾ ਨਹੀਂ ਸੀ ਉਸਤਾਦ ਜੀ ਨੂੰ? ਮੈਂ ਹਿਸਾਬ ਲਾ ਲੈ ਕਿਤਾਬ ਤੂੰ ਸਿਰ ਮੇਰਾ ਕਰਕੇ ਫੜੀ ਆ। ਵਿੱਚੋਂ ਤਹਿਕੀਕ ਉਹ ਖਾਨ। ਅੱਛਾ ਭਾਜੀ ਜਿਹੜਾ ਬਗੈਰ ਸਿੱਖੋ ਆ ਜਾਵੇ ਉਹ ਮਨਾ ਵਾ? ਉਹ ਜਿਹੜਾ ਬਗੈਰ ਸਿੱਖੋ ਆ ਜਾ ਮਿੱਠਾ ਵਾ। ਤੁਹਾਨੂੰ ਕੁੱਤਾ ਬਿੱਲਾ ਕਹਿੰਦੇ ਸਾਲਾ ਕਹਿੰਦੇ ਲੋੜ ਨਹੀਂ ਹੈ, ਇਹਨੂੰ ਪੁਰ ਕਰਾ ਦਿਓ, ਛੱਡੋ ਪਰੇ। ਨਹੀਂ ਯਾਰ ਮਿਹਨਤ ਕਰਕੇ ਉਹ ਯਾਰ ਮਿਹਨਤ ਹੀ ਕਰਨ ਦੇ ਆ। ਯਾਰ 10 ਮਿੰਟ ਮੈਂ ਬਾਹਰੋਂ ਹੋ ਕੇ ਆਉਂਦਾ, ਮਿਹਨਤ ਕਰਕੇ ਆਉਣਾ। ਛੱਡ ਦਿਓ ਯਾਰ, ਮਿਹਨਤ ਕਰਕੇ ਨਾ ਹੱਥ ਵੀ ਧੋਇਆ ਕਰ। ਭਾਜੀ ਮੇਰੀ ਗੱਲ ਸੁਣੋ, ਮਿਹਨਤ ਹੀ ਕਰਨ ਦੇ, ਸ਼ਬਾਨਾ ਰੋਜ਼ ਮਿਹਨਤ ਕਰਨ ਦੇ। ਉਹ ਵੇਖ ਵਿਚਾਰਾ ਲਿਖ ਕੇ ਪਾਗਲ ਹੋਇਆ ਪਿਆ। ਇੱਧਰ ਅਸੀਂ ਕਾਪੀਆਂ ਨੀਲੀਆਂ ਕਰਤੀਆਂ। ਕਿੰਨੀ ਕੁ ਮਿਹਨਤ ਕਰੀਏ। ਕਾਲੂ ਤੂੰ ਜਲਦੀ ਚਲਾ ਲਾ ਯਾਰ, ਕੀ ਕਰਨ ਆ? ਹੱਥ ਪਰੇ ਕਰ ਦੋ। ਆਗੇ ਦੋ ਓਏ ਅੱਗੇ ਥੋੜਾ ਲੇਟ ਹੋ ਗਏ, ਕੀ ਕਰਨ ਆ? ਤੂੰ ਐਟਮਾ ਕਰਨ ਲੱਗਾ ਹੋਇਆ ਯਾਰ ਨੋਨੀ। ਤੇ ਮੈਨੂੰ ਮੈਂ ਤੇਰੀ ਵਜ੍ਹਾ ਤੋਂ ਲੇਟ ਹੋਇਆ। ਮੈਂ ਵੀ
ਕਿਹਨੇ ਮੈਨੂੰ ਫੋਨ ਕੀਤਾ ਮੈਨੂੰ ਆ ਕੇ ਇੱਥੋਂ ਲੈ ਜਾ ਕਿਹਨੇ ਫੋਨ ਕੀਤਾ ਵਾ ਕਿੰਨੇ ਕਿਹਾ ਕਿ ਇੱਥੇ ਖਲੋ ਜਾ ਇੱਥੋਂ ਆ ਕੇ ਮੈਂ ਤੈਨੂੰ ਚੁੱਕ ਲੂੰਗਾ ਮੌਤ ਨਹੀਂ ਕਰ ਸ਼ਾਇਦ ਫਿਰ ਤੇ ਚ ਉੱਥੇ ਜਾ ਕੇ ਉਸਤਾਦ ਜੀ ਨੂੰ ਮੈਂ ਸਾਰਾ ਕੁਝ ਦੱਸੂਗਾ ਕਿ ਉਸਤਾਦ ਜੀ ਇਹਦੀ ਵਜ੍ਹਾ ਤੋਂ ਲੇਟ ਹੋਏ ਗੱਡੀ ਤੇ ਕੀ ਖਾ ਆਪਣੀ ਮਾਂ ਦੀ ਕਸਮ ਕਿਹਦੀ ਵਜ੍ਹਾ ਕਿੱਥੇ ਜਾ ਲਿਆ ਖਾਵਾਂ ਮੈਚ ਕੀਤਾ ਸੁਣਾਵਾਂ ਤੈਨੂੰ ਮੈਚ ਤੂੰ ਤਰਲੇ ਲੈਣ ਲਿਆ ਸੀ ਮੇਰੇ ਆਹੋ ਭਾਈ ਆ ਜਲਦੀ ਕਰਕੇ ਆ ਜੀ ਯਾਰ ਨਹੀਂ ਤਾਂ ਬਹੁਤ ਪੈਣੀ ਆ ਉਸਤਾਦ ਜੀ ਕੁੱਤੇ ਦੀ ਵਜ੍ਹਾ ਤੇ ਮੈਂ ਉੱਥੇ ਆ ਤੂੰ ਤੇਰੇ ਵੀ ਰਾਹ ਚ ਪਾਇਆ ਜਿਹੜਾ ਮੇਰਾ ਤੇਰਾ ਮੱਕੋ ਵਾਲਾ ਉਹ ਤੂੰ ਤੇਲ ਬੜਾ ਬੜਾ ਮਕਾਤਾ ਵਾ ਉਹ ਮਕਾਤਾ ਚਵੜੇ ਜੇ ਸਟਾਰਟ ਕਰ ਇਹਨੂੰ ਮਿੰਟ ਮਾਰ ਮੈਂ ਘੁੱਟ ਲਾ ਗਿਆ ਜੋ ਯਾਰ ਕਾਲੂ ਤੇਲ ਸੱਚੀ ਮੁੱਕ ਗਿਆ ਚੋ ਉਹ ਕਲਾਸ ਤੇ ਛੱਡ ਇਹ ਕਿਹਨੇ ਛੱਡਣਾ ਵਾ ਇਹ ਛਡਾਉਣਾ ਕਿੰਨੇ ਤੂੰ ਕਹਿਣਾ ਮੈਂ ਛੱਡ ਪਰੇ ਹੋ ਪਿੱਛੇ ਹੋ ਮੈਂ ਹੀ ਚਲਾਉਣੀ ਆ ਪਿੱਛੇ ਹੋ ਮੈਂ ਚਲਾਉਂਦਾ ਯਾਰ ਤੂੰ ਮਾਰ ਦੇਣਾ ਮੈਂ ਰਾਹ ਚ ਅੱਗੇ ਪਿੱਛੇ ਹੋ ਤੂੰ ਚੱਲ ਓਏ ਅੱਗੇ ਕਾਰਾਂ ਵਾਲੇ ਦੇ ਪਿੱਛੇ ਪਿਆ ਸੀ ਤੂੰ ਯਾਰ ਨਹੀਂ ਮੈਨੂੰ ਚਲਾ ਕੇ ਲੇਟ ਹੋ ਗਿਆ ਕੀ ਡਰਾਮੇ ਕਰਨ ਦਿਆਂ ਤੂੰ ਮੈਂ ਚਲਾਉਣੀ ਪਿੱਛੇ ਬੈ ਮੈਂ ਰਾਈਡ ਹੀ ਸੱਦਣ ਲੱਗਾ ਆਪਣੀ ਤੂੰ ਜਾ ਓਏ 1 ਮਿੰਟ ਦਾ ਦਫ਼ਤਰ ਰਹਿ ਗਿਆ ਵਾ ਤੇ ਫਿਰ ਤੁਰ ਕੇ ਚਲੇ ਜਾਂਦੇ ਆ ਬਹਿ ਕੇ ਜਾਣਾ ਹਲੇ ਕਹਿੰਦਾ ਪਤਾ ਨੀ ਕਿੱਥੋਂ ਤੁਰਦੇ ਆਏ ਚੱਲ ਗਰੀਬ ਮਿੰਟ ਮਾਰ ਮਿੰਟ ਮਾਰਾਂ ਕਿ ਕਿੱਕ ਮਾਰਾਂ ਜਲਦੀ ਕਰ ਯਾਰ ਨੋਨੀ ਹਰਕਤਾਂ ਨਾ ਕਰਿਆ ਕਰ ਯਾਰ ਕਸਮੇ ਮੈਂ ਚੰਗਾ ਭਲਾ ਕੱਲਾ ਅੱਗੇ ਤੋਂ ਮੈਂ ਕੱਲ ਤੋਂ ਕੱਲਾ ਆਉਣਾ ਮੇਰੇ ਕੋਲ ਪੈਸੇ ਲੈ ਲਿਆ ਥੋੜਾ ਕਰ ਪਿੱਛੇ ਹੋ ਕੇ ਬਹਿ ਕਿੱਕ ਨੂੰ ਵੱਜਣੀ ਚੱਲ ਚੱਲ ਓਏ 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 1 ਮਿੰਟ ਮੇਰੀ ਦਾਨ ਤੇਰੇ ਤੇ ਉਤਰ ਨੋਨੀ ਜਾ ਮੈਂ ਆਪੇ ਆ ਜਾਊਂਗਾ ਆਪ ਹੀ ਕਿੱਦਾਂ ਆਜੂਗਾ ਮੈਂ ਨਾਲ ਜਾਣਾ ਵਾ ਉਤਰ ਪਿੱਛੇ ਉਤਰ ਕੱਲ ਮੈਂ ਛੱਡ ਕੇ ਗਿਆ ਨਾ ਬਹੁਤ ਦੂਰ ਆਈ ਤੂੰ ਦਫ਼ਤਰ ਯਾਰ ਮੈਂ ਆਪੇ ਆ ਜਾਊਂਗਾ ਯਾਰ ਮੈਂ ਲੂਮਾ ਚਲੇ ਜਾਣਾ ਮੈਂ ਕੱਲ ਤੋਂ ਲੂਮਾ ਤੇ ਮੈਨੂੰ ਨਾਲ ਲਾਇਆ ਫਿਰ ਬੈ ਮਿੰਟ ਮਾਰ ਓਏ ਕਾਲੂ ਬਹੁਤ ਦੂਰ ਆ ਦਫ਼ਤਰ ਯਾਰ ਕਿੰਨੀ ਦੂਰ ਤੱਕ ਪੈਦਲ ਜਾਣਾ ਪੈਣਾ मेरी माँ ने कहा था पानी का बुलबुला आ पानी का बुलबुला ਤੇਰੀ ਮੇਰੇ ਨਹੀਂ ਆਦੀ ਇਹ ਖਾਲਾ ਜੀ ਕਿਹੋ ਜੀਆਂ ਗੱਲਾਂ ਕਰਨ ਦੇ ਨੇ ਰਾਤੀ ਨਹਿਰ ਦੇ ਕਿਨਾਰੇ ਤੇਰੀ ਟਾਂਗੇ ਵਾਲਾ ਖੈਰ ਮੰਗਦਾ ਕਿੰਨੇ ਗਿਆ ਸੀ ਉਹ ਵੀ ਬੱਚੇ ਨੇ ਕਿਹਾ ਜੀ ਉਹ ਕਹਿ ਸਕਦੇ ਤੇ ਇਹ ਨਹੀਂ ਕਹਿ ਤਾਂ ਮੈਨੂੰ ਪੱਕੀ ਗੱਲ ਸਕਦਾ ਮੂੰਹ ਪੜ ਲੈਣਾ ਜਿੰਨੇ ਮੂੰਹ ਉਹਨੇ ਬੋਲ यार तीजा मिसरे नहीं जुड़न दिया यार पा अम्मी होना थे मेरी माँ ने एक बार कहा था आगे जो मर्जी लिख दे बाल दा प्रवीण करा ओए ऐश्वर्या राय ਸ਼ੇਵੀਅਰ ਹੈ एक खूबसूरत अदाकारा ਸੂਰਤ ਅਦਾਕਾਰਾ ਅਭਿਸ਼ੇਕ ਦੇ ਨਾਲ ਵਿਆਹ ਕੀਤਾ ਉਹਨੇ ਹਕੂਕ ਪੂਰੇ ਕੀਤੇ ओए होए ਇੱਥੇ ਸਾਲੇ ਮੇਰੇ ਅੱਲਾ ਮਾਫ ਕਰੇ ਕਹਿਣਾ ਨਹੀਂ ਚਾਹੀਦਾ ਬੁੱਢੀਆਂ ਤੰਗ ਵਿਚਾਰੀਆਂ ਅੱਲਾ ਮਾਫੀ ਦੇਵੇ भरजाई तंग ਭਜਾਈ ਨਹੀਂ ਤੰਗ ਸਿਰਫ ਉਹਨੇ ਸਾਲਾ ਕਹਿਣ ਦਾ ਕਰਕੇ ਤੰਗ ਕੀਤੀ ਹੈ लेकिन यार उन्होंने दी गल भी किसी हद तक ठीक आ ਨਾ ਤੀਜਾ ਮਿਸਰੇ ਨਹੀਂ ਜੁੜਨ ਦਿਆ इधर आखिरी नहीं जुड़न दिया भाई फैसल तुसी अदाकारी कित्थों सीखी है ਕੱਖ ਵੀ ਨਹੀਂ ਕਿਤੋਂ ਵੀ ਨਹੀਂ ਸਿੱਖੀ ਐਦਾਂ ਹੀ ਬਸ ਫੜ ਫੜਾਈਆ ਯਾ ਉੱਥੇ 30 ਸਕਿੰਟ ਦੀ ਐਂਟਰੀ ਕੀਤੀਆਂ ਪਿੱਛੋਂ ਇੰਜ ਕਰਕੇ ਕਹਿੰਦੇ ਹੁੰਦੇ ਸੀਗੇ ਓਏ ਆ ਜਾ ਬਸ ਬਹੁਤ ਕੀਤਾ ਠੇਠਾ ਤੇਰਾ ਨੇ ਸਿਰ ਗੰਦ ਬਕਿਆ ਵਾ ਐਕਟਿੰਗ ਕਿੱਥੋਂ ਕੀਤੀ ਹੈ ਐਕਟਿੰਗ ਕੀਤੀ ਮੀਤਾ ਬਚਨ ਸਾਰੇ ਐਕਟਿੰਗ ਕਰਦਾ ਸੁਨੀਲ ਗਰੋਵਰ ਦੇਖਿਆ ਓਏ ਕੀ ਬਾਤ ਹੈ ਉਹਨੇ ਆਮਰ ਖਾਨ ਕੀਤਾ ਕੈਸਾ ਕੀਤਾ ਅਸਲੀ ਆਮਰ ਖਾਨ ਵਿਚਾਰਾ ਕਹਿਣ ਡਿਆ ਮੈਂ ਕੌਣ ਆ ਮੈਂ ਆਮਰ ਖਾਨ ਨੇ ਆਪਣਾ ਨਾਮ ਦਿਲਸ਼ਾਦ ਰੱਖ ਲਿਆ ਅਸਲੀ ਆਮਰ ਖਾਨ ਇਹ ਦੇਖੀ आमिर खान आपदा परवीन ਸੁਨੀਲ ਗਰੋਵਰ ਇੰਨਾ ਰਗਾ ਅਦਾਕਾਰ ਪੂਰੇ ਫੈਸਲਾਬਾਦ ਚ ਨਹੀਂ ਹਾਂਜੀ ਬਹੁਤ ਵਧੀਆ ਵੀਡੀਓ ਸੀ। ਇਹ ਵੀਡੀਓ ਬਹੁਤ ਲੰਬੀ ਹੈ, ਅਸੀਂ ਇੱਕ ਪਾਰਟ ਬਣਾਇਆ, ਜੇ ਤੁਸੀਂ ਕਹੋਗੇ ਤੇ ਸੈਕਿੰਡ ਪਾਰਟ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਇਸ ਪਾਰਟ ਵਿੱਚ ਇਹਨਾਂ ਨੇ ਜ਼ਿਆਦਾਤਰ ਇੰਡੀਅਨ ਐਕਟਰਸ ਦੀ ਗੱਲ ਕੀਤੀ ਹੈ, ਐਸ਼ਵਰਿਆ ਰਾਏ, ਪ੍ਰਿਥਵੀ ਰਾਜ ਕਪੂਰ, ਸਲਮਾਨ ਖਾਨ ਦੀ ਗੱਲ ਸਲਮਾਨ ਕੀਤੀ ਆ, ਖਾਨ, ਸ਼ਾਹਰੁਖ ਅਮਿਤਾਭ ਖਾਨ ਬੱਚਨ ਦੀ ਗੱਲ ਕੀਤੀ ਆ। ਸੋ ਕਾਫੀ ਵੱਡੇ ਵੱਡੇ ਜਿਹੜੇ ਨੇ ਅਦਾਕਾਰ ਨੇ, ਇੰਡੀਆ ਦੇ ਫਨਕਾਰ ਨੇ, ਐਕਟਰ ਨੇ, ਹੀਰੋ ਕਹਿ ਸਕਦੇ ਆ। ਸੋ ਉਹਨਾਂ ਦੀ ਇਹਨਾਂ ਨੇ ਗੱਲਬਾਤ ਜ਼ਿਆਦਾ ਕੀਤੀ ਹੈ। ਸੋ ਹਜੇ ਤੱਕ ਮੇਨ ਜਿਹੜੇ ਇਹਨਾਂ ਦੇ ਸਜਾਦ ਜਾਨੀ ਸਾਹਿਬ ਨੇ ਉਹਨਾਂ ਨੇ ਆਉਣਾ ਸੀਗਾ, ਉਹਨਾਂ ਤੋਂ ਪਹਿਲਾਂ ਹੀ ਵੀਡੀਓ ਕਾਫੀ ਲੰਬੀ ਆ, ਆਪਾਂ ਜ਼ਰੂਰ ਲੈ ਕੇ ਆਵਾਂਗੇ ਪਾਰਟ ਸੈਕਿੰਡ। ਸੋ ਅੱਜ ਲਈ ਇੰਨਾ ਹੀ ਦੋਸਤੋ, ਫੇਰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।